ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੁੰਬਈ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਸ਼ੇਅਰ ਕਰਨ। ਤਈ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ 17 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 16 ਔਰ 17 ਜਨਵਰੀ ਨੂੰ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ 2 ਰੋਜ਼ਾ ਦਾਸਾਂ ਵੱਲੋਂ ਸਮਾਗਮ ਰੱਖਿਆ ਗਿਆ। 16 ਤਰੀਕ ਰਾਤ ਨੂੰ ਤਕਰੀਬਨ 8:30 ਤੋਂ 10:30 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। 17 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਸਵੇਰੇ 11:45 ਤੋਂ 12 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਔਰ ਵਿਸ਼ੇਸ਼ ਬੇਨਤੀ ਧਿਆਨ ਨਾਲ ਸੁਣਿਓ, 17 ਤਰੀਕ ਨੂੰ ਰਾਤੀ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਪਹਿਲੀ ਵਾਰੀ ਦਾਸਾਂ ਵੱਲੋਂ ਮੁੰਬਈ ਵਿਖੇ। ਜਿੰਨੇ ਵੀ ਰੋਜ਼ ਪਰਿਵਾਰਕ ਮੈਂਬਰ ਤੁਸੀਂ ਸੁਣਦੇ ਹੋ, ਮੁੰਬਈ ਦੀਆਂ ਸੰਗਤਾਂ ਜਾਂ ਜਿੰਨੇ ਵੀ ਨੇੜੇ ਨੇੜੇ ਦੇ ਇਲਾਕੇ ਨੇ, ਜੋ ਤੁਸੀਂ ਪਿਆਰ ਦੇ ਵਿੱਚ ਰੋਜ਼ ਕੀਰਤਨ ਸੁਣਦੇ ਹੋ, ਪਰਿਵਾਰਕ ਮੈਂਬਰ ਹੋ, ਇਹ ਮੇਰੀ ਬੇਨਤੀ ਪਿਆਰਿਓ, ਪਹਿਲੀ ਵਾਰੀ ਰਹਿਣ ਸਬਾਈ ਸਮਾਗਮ ਅਸੀਂ ਰੱਖਿਆ ਮੁੰਬਈ ਵਿਖੇ। ਵਹੀਰਾਂ ਘੱਤ ਕੇ ਸਾਰੇ ਰੁਝੇਵਿਆਂ ਦਾ ਤਿਆਗ ਕਰਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ, ਰਹਿਣ ਸਬਾਈ ਮਤਲਬ ਫਾਸਟ ਟਰੈਕ ਕੰਮ। ਜਿਵੇਂ ਅਸੀਂ ਕੋਈ ਵੀਜ਼ਾ ਅਪਲਾਈ ਕਰਦੇ, ਇੱਕ ਹੁੰਦਾ ਨੋਰਮਲ ਪ੍ਰੋਸੈਸ, ਇੱਕ ਹੁੰਦਾ ਫਾਸਟ ਟਰੈਕ। ਫਾਸਟ ਟਰੈਕ ਦੇ ਵਿੱਚ ਕੰਮ ਛੇਤੀ ਹੋ ਜਾਂਦਾ। ਔਰ ਰਹਿਣ ਸਬਾਈਆਂ ਦਾ ਸਭ ਨੂੰ ਪਤਾ ਹੈ, ਇੱਕ ਰਾਤ ਦੇ ਬਦਲੇ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਚਲਾਉਂਦੇ ਨੇ। ਇੱਕ ਰਾਤ ਦੇ ਬਦਲੇ ਕਿੰਨੀਆਂ ਦੁੱਖਾਂ ਦੀਆਂ ਸਾਡੀਆਂ ਰਾਤਾਂ ਕੱਟ ਦਿੰਦੇ ਨੇ। ਇੱਕ ਰਾਤ ਜਾਗਣ ਦੇ ਪਿੱਛੇ ਕਿੰਨੇ ਕਾਰਜ ਸਾਡੇ ਸਵਾਰਦੇ ਨੇ ਬਾਬਾ ਦੀਪ ਸਿੰਘ ਜੀ। ਇਹ ਸਾਰੇ ਪਰਿਵਾਰਕ ਮੈਂਬਰਾਂ ਨੂੰ ਭਲੀ ਭਾਂਤ ਪਤਾ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ, ਕਹਿੰਦੇ ਤੂੰ ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਨੇ ਤੇਰੀਆਂ ਕਿੰਨੀਆਂ ਕੁ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਆਓ ਪਿਆਰਿਓ, ਆਪਣੇ ਦੁੱਖਾਂ ਦੀਆਂ ਰਾਤਾਂ ਨੂੰ ਕਟਵਾਉਣ ਵਾਸਤੇ, ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਵਾਸਤੇ, ਰੁਕੇ ਹੋਏ ਕੰਮਾਂ ਨੂੰ ਚਲਵਾਉਣ ਵਾਸਤੇ ਆਓ ਰਹਿਣ ਸਬਾਈ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਵਹੀਰਾਂ ਘੱਤ ਕੇ ਪਹੁੰਚੋ। 9 ਵਜੇ ਤੋਂ 17 ਤਰੀਕ 17 ਜਨਵਰੀ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਮਾਗਮ ਹੋਣਗੇ। ਅਗਲੇ ਦਿਨ ਬੇਸ਼ੱਕ ਬੱਚਿਆਂ ਦੀ ਸਕੂਲ ਦੀ ਛੁੱਟੀ ਨਾ ਵੀ ਹੋਵੇ ਨਾ, ਛੁੱਟੀ ਕਰਵਾ ਲਓਗੇ, ਕੋਈ ਫਰਕ ਨਹੀਂ ਪੈਣਾ। ਉੱਦਾਂ ਸਾਡੇ ਘਰਾਂ 'ਚ ਕੋਈ ਰੁਝੇਵਾਂ ਆ ਜੇ, ਵਿਆਹ ਸ਼ਾਦੀ ਦਾ ਕਾਰਜ ਆ ਜੇ, 5-5 ਦਿਨ ਅਸੀਂ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ। ਮੈਂ ਨਹੀਂ ਕਹਿੰਦਾ ਬੱਚੇ ਪੜ੍ਹਨ ਨਾ, ਵੱਧ ਤੋਂ ਵੱਧ ਪੜ੍ਹਾਈਆਂ ਕਰਨ, ਪਰ ਜੇ ਗੁਰੂ ਨਿਮਿਤ ਤੁਸੀਂ ਇੱਕ ਛੁੱਟੀ ਵੀ ਬੱਚਿਆਂ ਨੂੰ ਕਰਵਾ ਲਓਗੇ ਤੇ ਪੜ੍ਹਾਈ ਵਿੱਚ ਵੀ ਗੁਰੂ ਸਾਹਿਬ ਬਰਕਤ ਪਾਉਣਗੇ, ਵਾਧਾ ਪਾਉਣਗੇ। ਕੋਈ ਬਹਾਨੇਬਾਜ਼ੀ ਨਹੀਂ ਕਰਨੀ। ਸਾਰੀਆਂ ਸੰਗਤਾਂ ਨੇ ਤਕਰੀਬਨ 8 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਪਹੁੰਚ ਜਾਣਾ, ਚੌਂਕੜੇ ਮਾਰ ਕੇ ਬਹਿ ਜਾਣਾ। ਲੰਗਰ ਪ੍ਰਸ਼ਾਦ ਛਕਣ ਤੋਂ ਬਾਅਦ 9 ਤੋਂ 3 ਵਜੇ ਤੱਕ ਆਪਾਂ ਸਾਰੀ ਰਾਤ ਰਹਿਣ ਸਬਾਈ ਕੀਰਤਨ ਕਰਾਂਗੇ। ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆਂ ਕਵਾਂਗੇ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵੱਧ ਤੋਂ ਵੱਧ ਇਹ ਸਮਾਗਮ ਸ਼ੇਅਰ ਵੀ ਕਰ ਦਿਓ। ਔਰ ਇਸ ਸਮਾਗਮ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਜੋ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ, ਇਸ ਨੰਬਰ 'ਤੇ ਆਪ ਜੀ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਦੇ ਹਾਂ। ਇਸ ਵਾਰੀ ਇਹ ਸਮਾਗਮ 20 ਜਨਵਰੀ 12 ਤੋਂ 2 ਵਜੇ ਤੱਕ, ਦੁਪਹਿਰ 12 ਤੋਂ 2 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਹੈ, ਉੱਥੋਂ ਪੈਦਲ 2 ਮਿੰਟ ਦਾ ਰਸਤਾ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਈਂ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਮਾਤਾ ਕੌਲਾਂ ਜੀ ਦੇ ਚਰਨ ਪਏ, ਭਾਈ ਬਿਧੀ ਚੰਦ ਜੀ ਦੇ ਚਰਨ ਪਏ ਨੇ। ਔਰ ਬਾਬਾ ਅਟਲ ਰਾਏ ਸਾਹਿਬ ਇਸ ਜਗ੍ਹਾ 'ਤੇ ਬਚਪਨ ਦੇ ਵਿੱਚ ਖੇਡਦੇ ਰਹੇ, ਉਹਨਾਂ ਦੇ ਵੀ ਚਰਨ ਪਏ। ਬਹੁਤ ਵੱਡਾ ਸਥਾਨ ਹੈ। ਔਰ ਇਸ ਅਸਥਾਨ ਦੀ ਚਰਨ ਧੂੜ ਲੈਣ ਵਾਸਤੇ, ਬਖਸ਼ਿਸ਼ਾਂ ਲੈਣ ਵਾਸਤੇ, ਔਰ ਜੋ ਬਾਪੂ ਜੀ ਨੇ ਦਾਤਾਂ ਦਿੱਤੀਆਂ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀਆਂ ਸੰਗਤਾਂ, ਸਾਰੇ ਪਰਿਵਾਰਕ ਮੈਂਬਰ ਤਕਰੀਬਨ ਸਵੇਰੇ 11 ਵਜੇ ਦੇ ਕਰੀਬ ਪਹੁੰਚਣ ਦੀ ਕਿਰਪਾਲਤਾ ਕਰਿਓ। ਜਲ ਪਾਣੀ ਛਕ ਕੇ 12 ਤੋਂ 2 ਵਜੇ ਤੱਕ ਅਸੀਂ ਸਾਰੇ ਕਥਾ ਕੀਰਤਨ ਦੇ ਮੰਡਲ ਦੇ ਵਿੱਚ ਜੁੜਾਂਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ
ਭਾਈ ਅਮਨਦੀਪ ਸਿੰਘ ਜੀ ऑफिशियल ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੇ ਉੱਤੇ ਕਾਬੂ ਕਰਕੇ ਫਿਰ ਅੱਗੇ ਵਧੋ। ਫਿਰ ਹੁਣ ਤੁਸੀਂ ਸਿਆਣੇ ਹੋ, ਹੁਣ ਠੰਡ ਕਿੰਨੀ ਪੈ ਰਹੀ ਹੈ। ਹੁਣ ਇਹ ਠੰਡ ਦੇ ਦਿਨਾਂ ਦੇ ਵਿੱਚ ਮੰਨ ਲਓ ਕੋਈ ਟੀਚਰ ਬੱਚਿਆਂ ਨੂੰ ਕਵੇ ਬਈ ਇਸ ਦਿਨ ਤੈਨੂੰ ਸਕੂਲ ਆਉਣਾ ਪੈਣਾ, ਤੇਰਾ ਇਮਤਿਹਾਨ ਰੱਖਿਆ ਹੈ, ਇਮਤਿਹਾਨ ਹੈ, ਮੰਨ ਲਓ ਫਾਈਨਲ ਐਗਜ਼ਾਮ ਆ ਗਏ, ਅੱਤ ਦੀ ਗਰਮੀ ਵਿੱਚ ਜਾਂ ਅੱਤ ਦੀ ਸਰਦੀ ਦੇ ਵਿੱਚ। ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰ੍ਹਾਂ ਦਾ ਮੌਸਮ ਹੁੰਦਾ। ਅੱਜ ਇੱਥੇ ਠੰਡ ਪੈ ਰਹੀ, ਬੰਬੇ ਵਾਲੇ ਇਲਾਕਿਆਂ 'ਚ ਅੱਤ ਦੀ ਗਰਮੀ ਪੈ ਰਹੀ। ਹੁਣ ਮੰਨ ਲਓ ਮੌਸਮ ਦੇ ਅਨੁਸਾਰ ਕਿਤੇ ਠੰਡ ਪੈ ਰਹੀ ਹੈ, ਕਿਤੇ ਬਹੁਤੀ ਜ਼ਿਆਦਾ ਗਰਮੀ ਪੈ ਰਹੀ, ਟੀਚਰ ਨੇ ਰੱਖੇ ਨੇ ਫਾਈਨਲ ਐਗਜ਼ਾਮ ਜਾਂ ਸਕੂਲ ਦੇ ਫਾਈਨਲ ਐਗਜ਼ਾਮ ਆ ਗਏ। ਜਿੰਨਾ ਮਰਜ਼ੀ ਬੱਚਾ ਕਵੇ ਅੱਜ ਮੇਰਾ ਮਨ ਨਹੀਂ ਮੰਨਦਾ ਸਕੂਲ ਜਾਣ ਤੇ, ਬੱਚੇ ਨੂੰ ਤੇ ਜਾਣਾ ਹੀ ਪੈਣਾ। ਕਿਉਂ ਜਾਣਾ ਪੈਣਾ? ਜੇ ਮੈਂ ਕਿਤੇ ਫਾਈਨਲ ਐਗਜ਼ਾਮ ਨਾ ਦਿੱਤੇ ਤੇ 1 ਸਾਲ ਪੂਰੀ ਦੁਬਾਰਾ ਮਿਹਨਤ ਮੈਨੂੰ ਕਰਨੀ ਪੈਣੀ ਹੈ, ਪੂਰੀ ਮਿਹਨਤ ਦੁਬਾਰਾ ਹੈ। ਤੇ ਪਿਆਰਿਓ, ਜਦੋਂ ਚੁਪਹਿਰਿਆਂ ਤੇ ਆਉਂਦੇ ਆ ਨਾ, ਗੁਰੂ ਘਰ ਵਿੱਚ ਆਉਂਦੇ ਆ, ਨਿਤਨੇਮ ਕਰਨ ਲੱਗਦੇ ਆ, ਉਦੋਂ ਵੀ ਆਹੀ ਚੀਜ਼ ਰੱਖਿਆ ਕਰੋ, ਆਹੀ ਚੀਜ਼। ਅੱਤ ਦਾ ਮੀਂਹ ਪੈ ਰਿਹਾ, ਬੰਦਾ ਕਹਿੰਦਾ ਛੱਡ ਯਾਰ ਕੀ ਕਰਨਾ। ਹੁਣ ਉਹ ਮੀਂਹ ਵਾਲੇ ਦਿਨਾਂ ਦੇ ਵਿੱਚ ਹੀ ਮੰਨ ਲਓ ਐਗਜ਼ਾਮ ਹੋਣ ਬੱਚਿਆਂ ਦੇ, ਜੋ ਮਰਜ਼ੀ ਹੋ ਜੇ, ਛਤਰੀਆਂ ਦਾ ਪ੍ਰਬੰਧ ਕਰਨ, ਗੱਡੀਆਂ ਦਾ ਕਰਨ, ਟੈਕਸੀ ਦਾ ਕਰਨ, ਜਿਵੇਂ ਮਰਜ਼ੀ ਜਾਣਾ ਹੀ ਪੈਣਾ। ਤੇ ਜਿੱਥੋਂ ਸਭ ਕੁਝ ਮਿਲਣਾ ਹੈ, ਜਿੰਨੇ ਸਭ ਕੁਝ ਦਿੱਤਾ ਹੈ, ਜਿੰਨੇ ਹੁਣ ਤੱਕ ਰੱਖਿਆ, ਜਿੰਨੇ ਅੱਗੇ ਵੀ ਰੱਖਣਾ ਹੈ, ਉਹਦੇ ਕੰਮ ਦੇ ਲਈ ਅਸੀਂ ਮਨ ਦੇ ਉੱਤੇ ਕਾਬੂ ਨਹੀਂ ਕਰ ਪਾਉਂਦੇ, ਆਲਸ ਕਰ ਜਾਂਦੇ ਹਾਂ। ਅੱਗੇ ਵਧਣਾ ਕਿਸੇ ਵੀ ਪੱਖ ਤੋਂ ਤੇ ਸਭ ਤੋਂ ਪਹਿਲਾ ਕੰਮ ਕਰਨਾ ਪੈਣਾ ਮਨ ਦੇ ਉੱਤੇ ਕੰਟਰੋਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਨ ਦੇ ਮਾਲਕ ਬਣਨਾ ਹੈ, ਮਨ ਦੇ ਗੁਲਾਮ ਨਹੀਂ ਬਣਨਾ। ਮੈਂ ਅੱਗੇ ਵੀ ਇਹ ਗੱਲ ਸੁਣਾਈ ਸੀ। ਮੈਂ ਸ਼ਹੀਦਾਂ ਸਾਹਿਬ ਬੈਠਾ ਸਾਂ, ਅੱਜ ਤੋਂ 15-16 ਸਾਲ ਪੁਰਾਣੀ ਗੱਲ ਹੈ ਜਾਂ 20 ਸਾਲ ਪੁਰਾਣੀ ਗੱਲ। ਇੱਕ ਬੱਚੀ ਆਈ ਸੀ ਮੇਰੇ ਕੋਲ, ਮੇਰੀ ਝੋਲੀ ਦੇ ਵਿੱਚ ਉਹਨੇ ਥੋੜੀ ਜੀ ਸੇਵਾ ਪਾਈ ਤੇ ਨਾਲ ਇੱਕ ਚਿੱਠੀ ਲਿਖ ਕੇ ਦਿੱਤੀ ਮੈਨੂੰ, ਕਹਿੰਦੀ ਵੀਰ ਜੀ ਇਹ ਪੜ੍ਹ ਲੈਣਾ। ਤੇ ਨਾਲ ਜਾਣ ਲੱਗਿਆ ਮੇਰੇ ਕੰਨ 'ਚ ਇੰਨੀ ਗੱਲ ਕਹਿ ਗਈ, ਕਹਿਣ ਲੱਗੀ ਅਸੀਂ ਨਾ ਕਲਰ ਟੀਵੀ ਲਿਆ, ਰੰਗਦਾਰ ਟੀਵੀ ਲਿਆ, ਉਹਦੀ ਤੁਸੀਂ ਅਰਦਾਸ ਕਰਨੀ। ਮੈਂ ਉੱਥੇ ਬੋਲਦਾ ਨਹੀਂ ਸ਼ਹੀਦਾਂ ਸਾਹਿਬ, ਮੈਂ ਧੀ ਨੂੰ ਇਸ਼ਾਰਾ ਕੀਤਾ, ਮੈਂ ਕੋਈ ਨਹੀਂ। ਹੁਣ ਮੈਂ ਆਪਣੇ ਮਨ 'ਚ ਸੋਚਣ ਲੱਗ ਪਿਆ, ਮੈਂ ਕਿ ਕੀ ਅਰਦਾਸ ਕਰਾਂ। ਕਲਰ ਟੀਵੀ ਲਿਆ ਇਹਨਾਂ ਨੇ, ਬਲੈਕ ਐਂਡ ਵਾਈਟ ਵੇਚਿਆ, ਕਲਰ ਲਿਆ, ਕੀ ਅਰਦਾਸ ਕਰਾਂ। ਤੇ ਉਸ ਵੇਲੇ ਨਾ ਜਦੋਂ ਮੈਂ ਉਹ ਬੱਚੀ ਦੀ ਚਿੱਠੀ ਖੋਲ ਕੇ ਬਾਅਦ ਵਿੱਚ ਪੜ੍ਹੀ ਨਾ, ਮੇਰਾ ਸਿਰ ਝੁਕ ਗਿਆ। ਵਿੱਚ ਲਿਖਿਆ ਪਤਾ ਕੀ ਸੀ? ਵੀਰ ਜੀ ਅਸੀਂ ਇਹ ਕਲਰ ਟੀਵੀ ਲਿਆ ਤੇ ਅਰਦਾਸ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਕਰਿਓ, ਅਸੀਂ ਇਸ ਟੀਵੀ ਦੇ ਉੱਤੇ ਜੁੜਨ ਤੇ ਜੋੜਨ ਵਾਲੀਆਂ ਚੀਜ਼ਾਂ ਦੇਖੀਏ, ਨੌਲੇਜ ਵਾਲੀਆਂ ਚੀਜ਼ਾਂ ਦੇਖੀਏ, ਦੂਜੀਆਂ ਚੀਜ਼ਾਂ ਦੇ ਅਸੀਂ ਗੁਲਾਮ ਨਾ ਬਣ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬੜੀ ਖੁਸ਼ੀ ਹੋਈ, ਬੜੀ ਖੁਸ਼ੀ। ਦੇਖੋ ਗੁਲਾਮੀ ਤੇ ਕਰਨੀ ਆਪਣੇ ਮਾਲਕ ਦੀ। ਕਹੋ ਕਬੀਰ ਗੁਲਾਮ ਘਰ ਕਾ ਜੀਆਏ ਭਾਵੇਂ ਮਾਰ, ਗੁਲਾਮੀ ਤੇ ਉਹਦੀ ਕਰਨੀ ਹੈ। ਤੇ ਸੱਚੀ ਗੱਲ ਏ, ਸਾਹਿਬਾਂ ਦੀ ਗੁਲਾਮੀ ਇਹੋ ਜੀ ਗੁਲਾਮੀ ਏ, ਜਿਨਨੇ ਆਪਣੇ ਗੁਰੂ ਰਾਮਦਾਸ ਦੀ, ਬਾਬਾ ਦੀਪ ਸਿੰਘ ਦੀ ਗੁਲਾਮੀ ਕਰਨੀ ਸ਼ੁਰੂ ਕਰਤੀ ਨਾ, ਗੁਰੂ ਰਾਮਦਾਸ ਦੀ ਗੁਲਾਮੀ ਨੇ ਬਾਕੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦੇਣੀਆਂ ਨੇ। ਬੋਲੇ ਸੋ ਨਿਹਾਲ। ਗੁਲਾਮੀ ਕਰਨੀ ਆਪਣੇ ਮਾਲਕ ਦੀ ਕਰੋ, ਆਪਣੇ ਮਾਲਕ ਦੀ। ਜੋ ਉਹ ਕਹਿੰਦਾ ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਚੱਲਣਾ ਹੈ। ਜੇ ਕਹਿਤਾ ਬਹਿ ਜਾ ਤੇ ਬੈਠੇ ਰਹਿਣਾ ਜਦ ਤੱਕ ਅਗਲਾ ਹੁਕਮ ਨਾ ਆਵੇ ਖਲੋਣ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਨੰਦ ਤੇ ਤਾਂ ਬਣੇਗਾ ਲਾਈਫ ਦੇ ਵਿੱਚ ਜਦੋਂ ਅਸੀਂ ਉਹਦੀ ਗੁਲਾਮੀ ਕਰਾਂਗੇ, ਮਹਾਂਪੁਰਖਾਂ ਦੀ ਗੁਲਾਮੀ ਕਰਾਂਗੇ। ਭਾਈ ਨੰਦ ਲਾਲ ਸਾਹਿਬ ਨੇ ਇੱਥੋਂ ਤੱਕ ਕਹਿਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਗਲ ਦੇ ਵਿੱਚ ਆਪਣੇ ਨਾਮ ਦਾ ਪਟਾ ਪਾ ਦੇ, ਆਪਣੀ ਬੰਦਗੀ ਦਾ ਪਟਾ ਪਾ ਦੇ, ਤਾਂ ਜੋ ਜਿੱਧਰੋਂ ਵੀ ਇਹ ਨੰਦ ਲਾਲ ਲੰਘੇ ਲੋਕ ਉਂਗਲੀਆਂ ਕਰ ਕਰਕੇ ਕਹਿਣ ਇਹ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਜਾ ਰਿਹਾ ਹੈ। ਵੇਖੋ ਇੱਥੋਂ ਦੀ ਗੁਲਾਮੀ ਵੀ ਬੜੀ ਵੱਡੀ ਏ, ਬਾਕੀ ਦੀਆਂ ਗੁਲਾਮੀਆਂ ਬੜੀਆਂ ਮਾੜੀਆਂ ਨੇ। ਗੁਲਾਮੀ ਕਰਨੀ ਬਾਬਾ ਦੀਪ ਸਿੰਘ ਜੀ ਦੀ ਕਰੀਏ, ਜਿਨੇ ਬਾਕੀ ਜੰਜੀਰਾਂ ਸਾਡੀਆਂ ਕੱਟ ਦੇਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ।
ਇਹ ਪਹਿਲੀ ਬੇਨਤੀ, ਜੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਨਾ, ਮਨ ਦੇ ਮਾਲਕ ਬਣਨਾ, ਮਨ ਦੇ ਗੁਲਾਮ ਨਹੀਂ ਬਣਨਾ। ਜੇ ਮੰਜ਼ਿਲ ਤੱਕ, ਆਪਣੇ ਲਕਸ਼ ਤੱਕ ਪਹੁੰਚਣਾ ਹੈ ਨਾ, ਇੱਕ ਯੋਜਨਾ ਮੰਨ ਲਓ ਤੁਹਾਡੀ ਫੇਲ ਹੋ ਗਈ, ਇੱਕ ਜਗ੍ਹਾ ਤੇ ਤੂੰ ਟਰਾਈ ਕੀਤੀ, ਫੇਲ ਹੋ ਗਿਆ ਕੰਮ, ਇੱਕ ਯੋਜਨਾ ਤੇਰੀ ਵਿਫਲ ਹੋਈ ਹੈ ਨਾ, ਤੇ ਐਵੇਂ ਹੱਥ ਤੇ ਹੱਥ ਧਰ ਕੇ ਆਲਸੀਆਂ ਮੰਗਣਾ ਬਹਿ, ਨਵੀਂ ਯੋਜਨਾ ਬਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਨਵੀਂ ਟਰਾਈ ਕਰ, ਨਵੀਂ ਯੋਜਨਾ ਬਣਾ ਲੈ। ਜੇ ਇੱਕ ਯੋਜਨਾ ਫੇਲ ਹੋ ਗਈ, ਇੱਕ ਤੇਰੀ ਕੋਸ਼ਿਸ਼ ਨਾ ਕਾਮਯਾਬ ਹੋਈ ਹੈ, ਦੁਬਾਰਾ ਫਿਰ ਕੋਸ਼ਿਸ਼ ਕਰ, ਰੀਸਟਾਰਟ, ਫਿਰ ਰੀਸਟਾਰਟ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ 3-4 ਦਿਨ ਪਹਿਲੇ ਇੱਕ ਮੂਵੀ ਦੇਖੀ, 12ਵੀਂ ਫੇਲ। ਸੁਣਿਓ ਧਿਆਨ ਨਾਲ, ਮੈਨੂੰ ਜਿੱਥੋਂ ਕੁਝ ਸਿੱਖਣ ਨੂੰ ਮਿਲਦਾ ਮੈਂ ਤੁਹਾਡੇ ਤੱਕ ਪਹੁੰਚਾ ਦੇਣਾ ਗੱਲਾਂ। ਚੰਗੀਆਂ ਚੀਜ਼ਾਂ ਵੇਖਿਆ ਕਰੋ। ਮੈਂ ਅੱਜ ਤੱਕ ਨਹੀਂ ਕਿਹਾ ਟੀਵੀ ਨਾ ਵੇਖੋ, ਮੈਂ ਕਹਿੰਦਾ ਵੇਖੋ, ਪਰ ਇੱਕ ਲਿਮਟ ਰੱਖ ਲਓ, ਇੰਨੇ ਤੋਂ ਇੰਨੇ ਦੇਖਣਾ, ਲਿਮਟ ਰੱਖੋ। ਇਹ ਨਹੀਂ ਕਿ 5-5 ਘੰਟੇ ਟੀਵੀ ਵੇਖਣ ਲੱਗੇ ਲੱਗ ਗਏ, ਮੋਬਾਈਲ ਚਲਾਉਣ ਲੱਗੇ 6-6 ਘੰਟੇ ਚਲਾਈ, ਇਹ ਨਹੀਂ। ਸਿਸਟਮੈਟਿਕਲੀ ਸਾਰੇ ਕੰਮ ਕਰੋ। ਹੁਣ ਮੈਂ ਉਹ ਪਿਕਚਰ ਦੇਖੀ, ਮੈਨੂੰ ਚੰਗੀਆਂ ਚੀਜ਼ਾਂ ਵੇਖਣ ਦਾ ਸ਼ੌਂਕ ਹੈ। ਉਹਦੇ ਵਿੱਚ ਉਹ ਬੱਚਾ IPS ਬਣਨਾ ਚਾਹੁੰਦਾ, +2 ਦੇ ਐਗਜ਼ਾਮ ਦੇ ਵਿੱਚ ਇੱਕ ਵਾਰੀ ਫੇਲ ਹੋ ਗਿਆ, ਹਿੰਮਤ ਨਹੀਂ ਹਾਰੀ, ਦੂਜੀ ਵਾਰੀ ਐਗਜ਼ਾਮ ਦਿੱਤੇ। ਉਸ ਤੋਂ ਬਾਅਦ ਜਦੋਂ ਅਗਲੀ ਪੜ੍ਹਾਈ ਕਰਦਾ, ਉਹਦੇ ਵਿੱਚ ਵੀ ਇੱਕ ਵਾਰੀ ਫੇਲ, ਦੂਜੀ ਵਾਰੀ ਫੇਲ, ਤੀਜੀ ਵਾਰੀ ਫੇਲ, ਚੌਥੀ ਵਾਰੀ ਫੇਲ। ਉਹਨੇ ਕੋਸ਼ਿਸ਼ ਕਰਨੀ ਨਹੀਂ ਛੱਡੀ। ਜਿਉਂ-ਜਿਉਂ ਕੋਸ਼ਿਸ਼ ਕਰਦਾ ਗਿਆ, ਹੁਣ ਮੰਨ ਲਓ ਕਿਸੇ ਕੰਮ 'ਚੋਂ ਮੈਂ ਫੇਲ ਹੋਣਾ, ਮੈਂ ਆਪਣੀ ਗੱਲ ਕਰਦਾ, ਅਗਲੀ ਟਰਾਈ ਮੈਂ ਕਰਦਾ। ਹੁਣ ਤੁਸੀਂ ਸਿਆਣੇ ਹੋ, ਪਿਛਲੀ ਜਿਹੜੀ ਮੈਂ ਕੋਸ਼ਿਸ਼ ਕੀਤੀ ਉਹਦਾ ਤਜਰਬਾ ਵੀ ਤੇ ਮੇਰੇ ਨਾਲ ਆ ਗਿਆ ਨਾ, ਮੈਂ ਫੇਲ ਨਹੀਂ ਹੋਇਆ, ਮੇਰਾ ਤਜਰਬਾ ਵੱਧ ਗਿਆ। ਦੂਜੀ ਵਾਰੀ ਜਦੋਂ ਮੈਂ ਫੇਲ ਹੋਇਆ, ਤੀਜੀ ਵਾਰੀ ਕੋਸ਼ਿਸ਼ ਕੀਤੀ, ਉਹ 2 ਵਾਰੀ ਫੇਲ ਹੋਣ ਦਾ ਤਜਰਬਾ ਮੇਰੇ ਨਾਲ ਆ ਗਿਆ ਕਿ ਬਈ ਆਹ ਗਲਤੀ ਮੈਂ ਕੀਤੀ ਸੀ, ਹੁਣ ਨਹੀਂ ਕਰਨੀ। ਬੰਦਾ ਕਦੀ ਫੇਲ ਨਹੀਂ ਹੁੰਦਾ, ਤਜਰਬੇ ਨਾਲ ਵੱਧਦੇ ਜਾਂਦੇ ਨੇ। ਹੁਣ ਜਦੋਂ ਉਹਨੇ ਚੌਥੀ ਕਿ 5ਵੀਂ ਵਾਰੀ ਫਿਰ ਕੋਸ਼ਿਸ਼ ਕੀਤੀ ਤੇ ਅਫਸਰ ਬਣ ਗਿਆ। ਦੇਖਿਓ ਜਰੂਰ, ਬੱਚੇ ਵੀ ਇਸ ਵੇਲੇ ਨੌਜਵਾਨ ਕੀਰਤਨ ਸੁਣਦੇ ਹੋਣਗੇ, ਜਰੂਰ ਇਹ ਮੂਵੀ ਦੇਖਣਾ। ਚੰਗੀ ਚੀਜ਼ ਜ਼ਰੂਰ ਵੇਖਿਆ ਕਰੋ, ਮਾੜੀਆਂ ਚੀਜ਼ਾਂ ਤੋਂ ਤੁਸੀਂ ਸੰਕੋਚ ਕਰਨਾ। ਜਿੱਥੋਂ ਗੁਣ ਮਿਲਣ, ਜਿੱਥੋਂ ਤੁਹਾਨੂੰ ਨੌਲੇਜ ਮਿਲੇ, ਜਿੱਥੋਂ ਤੁਹਾਨੂੰ ਗਿਆਨ ਮਿਲੇ, ਜਿੱਥੋਂ ਕੋਈ ਗੁਰੂ ਦੀ ਗੱਲ ਮਿਲੇ, ਜਿੱਥੋਂ ਜੁੜਨ ਵਾਲੀ ਕੋਈ ਗੱਲ ਮਿਲੇ, ਤੁਹਾਡੇ ਗਿਆਨ 'ਚ ਵਾਧੇ ਵਾਲੀ ਗੱਲ ਮਿਲੇ, ਉਹ ਕੰਮ ਜ਼ਰੂਰ ਕਰਿਆ ਕਰੋ। ਬਾਕੀ ਕੰਮਾਂ ਤੋਂ ਸੰਕੋਚ। ਮੈਂ ਗੱਲ ਕਰ ਰਿਹਾ, ਇੱਕ ਕੋਸ਼ਿਸ਼ ਤੁਹਾਡੀ ਨਾ ਕਾਮਯਾਬ ਹੋਈ ਹੈ ਨਾ, ਤੇ ਹੱਥ ਤੇ ਹੱਥ ਧਰ ਕੇ ਨਾ ਬੈਠੋ, ਦੂਜੀ ਵਾਰੀ ਫਿਰ ਲੱਗ ਜਾਓ, ਫਿਰ ਕੋਸ਼ਿਸ਼ ਕਰੋ, ਰੀਸਟਾਰਟ ਕਰੋ, ਫਿਰ ਦੁਬਾਰਾ ਸ਼ੁਰੂ ਹੋ ਜਾਓ। ਕੋਈ ਨਹੀਂ, ਮੈਨੂੰ ਤੂੰ ਚਾਹੀਦਾ ਤੇ ਨਾਲ ਆਪਣਾ ਨੇਮ ਵਧਾਈ ਜਾਓ। ਇੱਕ ਪੜ ਜਪਜੀ ਸਾਹਿਬ ਵਧਾ ਲਓ, 2 ਪੜ ਜਪਜੀ ਸਾਹਿਬ ਵਧਾ ਲਓ। ਬਾਪੂ ਪਿਛਲੀ ਵਾਰੀ ਇਦਾਂ ਹੋ ਗਿਆ ਮੇਰਾ ਕੰਮ, ਤੇ ਹੁਣ ਕਿਰਪਾ ਕਰੀ ਅੰਗ ਸੰਗ ਹੋ ਕੇ ਵਰਤੀ। ਬਾਪੂ ਵੀ ਕਈ ਵਾਰੀ ਚੈੱਕ ਕਰਦਾ। ਦੂਜੀ ਵਾਰੀ ਫਿਰ ਮੰਨ ਲਓ ਕੰਮ ਨਹੀਂ। ਆ ਸਾਡਾ ਜੱਸੀ ਬੈਠਾ, ਇਹਦਾ 2 ਵਾਰੀ ਵੀਜ਼ਾ ਨਹੀਂ ਲੱਗਾ, 2 ਵਾਰੀ ਕਿ 3 ਵਾਰੀ, 2 ਵਾਰੀ ਇਹਦਾ ਵੀਜ਼ਾ ਨਹੀਂ ਲੱਗਾ ਅਮਰੀਕਾ ਦਾ। ਤੇ ਮੈਨੂੰ ਇਹੋ ਹੀ ਗੱਲ ਕਹੀ, ਮੈਂ ਕਿਹਾ ਪੁੱਤਰ ਕੋਈ ਨਹੀਂ, ਚੜ੍ਹਦੀ ਕਲਾ, ਮੇਰਾ 4 ਵਾਰੀ ਨਹੀਂ ਸੀ ਲੱਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਡੈਡੀ ਦਾ ਲੱਗ ਗਿਆ, ਹੁਣ ਲੱਗ ਗਿਆ ਨਾ, ਮੰਮੀ ਦਾ ਵੀ ਇਹਦੀ ਲੱਗ ਗਿਆ, ਡੈਡੀ ਦਾ ਵੀ ਲੱਗ ਗਿਆ, ਇਹ ਰਹਿ ਗਿਆ। ਮੈਂ ਕਿਹਾ ਟੈਨਸ਼ਨ ਲੈਣ ਦੀ ਗੱਲ ਨਹੀਂ, ਬਾਪੂ ਕਈ ਵਾਰੀ ਵੇਖਦਾ ਜੇ ਥੋੜੀ ਬਹੁਤ ਨੇਮ 'ਚ ਕਮੀ, ਚੱਲ ਹੋਰ ਵਧਾ ਲੈ ਪੁੱਤਰਾ, ਨਾਲ ਕੋਸ਼ਿਸ਼ ਕਰੀ ਚੱਲੋ, ਕੋਸ਼ਿਸ਼ ਕਰੀ ਚੱਲੋ, ਵਾਰ-ਵਾਰ ਕੋਸ਼ਿਸ਼ ਕਰੀ ਚੱਲੋ, ਕੁਛ ਨਹੀਂ ਹੁੰਦਾ। ਦਿਮਾਗ ਤੇ ਬੋਝ ਨਾ ਆਉਣ ਦਿਓ ਕਿਸੇ ਗੱਲ ਦਾ। ਇੱਕ ਵਾਰੀ ਫੇਲ ਹੋ ਗਏ, ਕੋਈ ਨਹੀਂ, ਦੂਜੀ ਵਾਰੀ ਉਹਨੇ ਆਪੇ ਸਾਥ ਦੇ ਦੇਣਾ। ਚੱਲ ਦੂਜੀ ਵਾਰੀ ਉਹਨੇ ਮੈਨੂੰ ਫਿਰ ਪਰਖ ਲਿਆ, ਕੋਈ ਨਹੀਂ, ਤੀਜੀ ਵਾਰੀ ਸਹੀ, ਤੀਜੀ ਵਾਰੀ ਪਰਖ, ਚੌਥੀ ਵਾਰੀ ਸਹੀ, ਕੋਈ ਗੱਲ ਹੀ ਨਹੀਂ। ਇੱਕ ਯੋਜਨਾ ਦੇ ਵਿੱਚੋਂ ਫੇਲ ਹੋਏ ਹੋ ਨਾ, ਫਿਰ ਨਵੀਂ ਯੋਜਨਾ ਤਿਆਰ ਕਰੋ, ਨਵੀਂ ਤਕਨੀਕ ਦੇ ਨਾਲ ਫਿਰ ਕੋਸ਼ਿਸ਼ ਕਰੋ। ਫਿਰ ਤੁਸੀਂ ਅੱਜ ਨਹੀਂ ਤੇ ਕੱਲ ਆਪਣੀ ਮੰਜ਼ਿਲ ਤੱਕ ਪਹੁੰਚ ਹੀ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਖਿਆਲ ਥਾਮਸ ਐਡੀਸਨ ਨੇ ਬਲਬ ਦੀ ਜੋ ਖੋਜ ਕੀਤੀ ਹੈ, ਹੁਣ ਉਹਨੇ ਆਪਣੇ ਜ਼ਿਕਰ ਦੇ ਵਿੱਚ ਇਹ ਲਿਖਿਆ ਹੈ, ਕਹਿੰਦਾ ਮੈਂ ਤਕਰੀਬਨ 900 ਕੇ 1000 ਵਾਰੀ ਕੋਸ਼ਿਸ਼ ਕੀਤੀ, 900 ਕੇ 1000 ਵਾਰੀ ਕੋਸ਼ਿਸ਼ਾਂ ਦੇ ਵਿੱਚ ਮੈਂ ਫੇਲ ਹੋਇਆ। ਕਹਿੰਦੇ ਉਸ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕਰਨੀ ਛੱਡੀ ਨਹੀਂ, ਤੇ ਆ ਸਾਡੇ ਲਈ ਬਲਬ ਉਹਨੇ ਪੈਦਾ ਕਰਤਾ, ਇਹ ਰੌਸ਼ਨੀ ਸਾਡੇ ਲਈ ਲਿਆਂਦੀ। ਤੇ ਜੇ ਇਹੋ ਹੀ ਉਹ ਹਿੰਮਤ ਹਾਰ ਜੇ, ਹਾਏ ਮੈਂ 800 ਵਾਰੀ ਕੋਸ਼ਿਸ਼ ਕਰ ਲਈ, ਮੇਰਾ ਤੇ ਕੰਮ ਨਹੀਂ ਹੋ ਰਿਹਾ, ਮੇਰੀ ਗੱਲ ਨਹੀਂ ਬਣ ਰਹੀ, ਫਿਰ ਗੱਲ ਨਹੀਂ ਬਣਦੀ।
900 ਵਾਰੀ ਕੋਸ਼ਿਸ਼, 1000 ਵਾਰੀ ਕੋਸ਼ਿਸ਼ ਕੀਤੀ, ਜਦੋਂ ਬਲਬ ਦੀ ਇਹ ਖੋਜ ਹੋਈ ਹੈ ਨਾ, ਉਹ ਫੇਲ ਹੋਣ ਦਾ ਤਜਰਬਾ ਵੀ ਉਹਦੇ ਨਾਲ ਨਾਲ ਤੁਰਦਾ ਰਿਹਾ। ਤਜਰਬਾ, ਉਹ ਚੀਜ਼ ਨਾਲ ਨਾਲ ਤੁਰਦੀ ਰਹੀ ਕਿ ਇੱਥੇ ਮੈਂ ਆਹ ਗਲਤੀ ਕੀਤੀ, ਹੁਣ ਨਹੀਂ ਕਰਨੀ, ਇੱਥੇ ਆਹ ਗਲਤੀ ਕੀਤੀ, ਹੁਣ ਇਹ ਗਲਤੀ ਨਹੀਂ ਕਰਨੀ। ਬਸ ਆਹ ਚੀਜ਼ ਦਾ ਧਿਆਨ ਰੱਖੋ ਜੇ ਕਾਮਯਾਬੀ ਚਾਹੀਦੀ ਹੈ। ਜੇ ਆਲਸੀ ਬਣਨਾ ਫਿਰ ਤੇ ਪਿਆਰੇ ਉਹ ਗੱਲ ਨਹੀਂ ਬਣਨੀ। ਜੇ ਜੀਵਨ ਦੇ ਵਿੱਚ ਕੁਝ ਬਣਨਾ ਹੈ ਫਿਰ ਕੋਸ਼ਿਸ਼ ਤੇ ਕੋਸ਼ਿਸ਼ ਕਰੀ ਰਹਿਣੀ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਤੇ ਸਿੰਘ। ਮੰਨ ਲਓ ਤੁਹਾਡੀਆਂ ਕੋਸ਼ਿਸ਼ਾਂ ਦੇ ਵਿੱਚ ਤੁਹਾਡਾ ਕੋਈ ਵਿਰੋਧੀ ਆ ਜਾਏ, ਵਿਰੋਧੀ ਤੁਹਾਡੇ ਨਾਲ ਜੈਲਸੀ ਕਰਨ ਲੱਗ ਪਏ, ਤੁਹਾਡੀ ਨਿੰਦਿਆ ਕਰਨ ਲੱਗ ਪਏ, ਤੁਹਾਡੇ ਵਿਰੋਧ ਦੇ ਵਿੱਚ ਖੜਾ ਹੋ ਜਾਏ, ਤੇ ਉਸ ਵੇਲੇ ਪਿਆਰਿਓ ਐਵੇਂ ਮਨ ਨੂੰ ਕਲਪਾਉਣ ਦੀ ਜਗ੍ਹਾ ਤੇ ਨਾ ਇਹ ਸੋਚਿਆ ਕਰੋ ਜਿਹੜੇ ਮੇਰੇ ਵਿਰੁੱਧ ਬੋਲ ਰਹੇ ਨੇ, ਅਸਲੀਅਤ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਕਾਬਲਤਾ ਹੈ ਜਿਹਦੇ ਬਾਰੇ ਮੈਨੂੰ ਸੁਣਾ ਰਹੇ ਨੇ ਗੱਲਾਂ, ਹੈ ਜੀ। ਇਹ ਚੀਜ਼ ਜ਼ਰੂਰ ਸੋਚ ਲਿਆ ਕਰੋ। ਉਸ ਤੋਂ ਬਾਅਦ ਇਹ ਵੀ ਸੋਚਿਆ ਕਰੋ ਜਿਹੜੀ ਉਹ ਗੱਲ ਕਹਿ ਰਹੇ ਨੇ ਸਹੀ ਹੈ ਕਿ ਗਲਤ ਹੈ। ਜੇ ਸਹੀ ਕਹਿ ਰਹੇ ਫਿਰ ਆਪਣੀ ਕਮੀ ਦੂਰ ਕਰੋ, ਤੇ ਜੇ ਗਲਤ ਕਹਿ ਰਹੇ ਨੇ ਤੇ ਇਗਨੋਰ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਦੀ ਤਰਕ ਵਿੱਚ ਸੱਚਾਈ ਹੈ ਕਿ ਨਹੀਂ ਸੱਚਾਈ, ਤੇ ਜੇ ਮੈਂ ਇਹਨਾਂ ਦਾ ਜਵਾਬ ਦਿੱਤਾ ਤੇ ਮੇਰੀ ਪ੍ਰਤੀਕਿਰਿਆ, ਜਿਹੜੀ ਮੇਰੀ ਪ੍ਰਤੀਕਿਰਿਆ ਹੈ, ਉਹ ਪ੍ਰਤੀਕਿਰਿਆ ਮੇਰਾ ਸਨਮਾਨ ਵਧਾਏਗੀ ਕਿ ਘਟਾਏਗੀ, ਇਹ ਵੀ ਜ਼ਰੂਰ ਸੋਚ ਲਿਆ ਕਰੋ। ਕਿਉਂਕਿ ਰੁਕਾਵਟਾਂ ਪਾਉਣ ਵਾਲੇ ਬਹੁਤ ਆਉਂਦੇ ਨੇ ਰਾਹ ਦੇ ਵਿੱਚ। ਹੁਣ ਮੈਂ ਕੋਈ ਗੱਲ ਕਰਦਾ, ਮੰਨ ਲਓ ਕੋਈ ਆ ਗਿਆ ਬੰਦਾ, ਇਹਨਾਂ ਨੇ ਇਦਾਂ ਕਹਿਤਾ, ਇਹਨਾਂ ਨੇ ਇਦਾਂ ਕਹਿਤਾ, ਇਹਨਾਂ ਨੇ ਇਦਾਂ ਕਰਤਾ, ਉਹ ਸਾਡੀਆਂ ਗੱਲਾਂ ਛੱਡੋ, ਲੋਕ ਤੇ ਚੁਪਹਿਰਿਆਂ ਬਾਰੇ ਬੋਲੀ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚੁਪਹਿਰੇ ਕਰਨੇ ਮਨ ਮਤੇ, ਉਹ ਪਿਆਰਿਓ ਇਸ ਤੋਂ ਵੱਡੀ ਗੁਰਮਤ ਹੈ ਹੀ ਕੋਈ ਨਹੀਂ। ਚੁਪਹਿਰਿਆਂ ਤੋਂ ਵੱਡੀ ਗੁਰਮਤ ਹੈ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਜਪ ਤਪ ਕਾ ਬੰਦ ਬੇੜਲਾ, ਤੇ ਆ ਜਪ ਤਪ ਹੀ ਕਰਦੇ ਆ ਕਿ ਅਸੀਂ ਕੋਈ ਦੂਜੀ ਗੱਲ ਥੋੜੀ ਕਰਦੇ ਆ। 5 ਜਪਜੀ ਸਾਹਿਬ ਦੇ ਪਾਠ ਕਰ ਲਏ, 2 ਚੌਪਈ ਸਾਹਿਬ ਦੇ ਪਾਠ ਕਰ ਲਏ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈ, ਇਹ ਜਪ ਤਪ ਹੀ ਏ। ਬਹਾਨੇ ਨਾਲ ਹੋ ਰਿਹਾ ਨਾ, ਬਹਾਨੇ ਨਾਲ ਕੋਈ ਨਹੀਂ। ਜਿਹੜੇ ਚੁਪਹਿਰਿਆਂ ਨਾਲ ਜੁੜ ਰਹੇ ਨੇ ਉਹ ਪਿਆਰਿਓ ਕਿੰਨੇ ਕਿੰਨੇ ਘੰਟੇ ਦੇ ਉਹਨਾਂ ਦੇ ਨੇਮ ਬਣ ਰਹੇ। ਇਹ ਸਦਕੇ ਚੁਪਹਿਰਿਆਂ ਦੇ ਦੁਨਿਆਵੀ ਕਾਰਜ ਤੇ ਰਾਸ ਹੋ ਹੀ ਰਹੇ ਨੇ। ਹਜ਼ਾਰਾਂ ਸ਼ਰੀਰ ਮੈਂ ਤੁਹਾਨੂੰ ਵਿਖਾ ਸਕਦਾ, ਉਹ ਇਸ ਸਦਕੇ ਚੁਪਹਿਰਿਆਂ ਦੇ ਅੰਮ੍ਰਿਤ ਵੇਲੇ ਵੀ ਝੋਲੀਆਂ 'ਚ ਪੈ ਰਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਚੁਪਹਿਰੇ ਵਿੱਚ ਬੰਦਾ ਆਇਆ ਜਿੰਨੇ ਕਦੀ ਅੰਮ੍ਰਿਤ ਵੇਲਾ ਨਹੀਂ ਸੀ ਸੰਭਾਲਿਆ, ਉਹ ਬਾਣੀ ਨਾਲ ਇਹੋ ਜਿਹਾ ਜੁੜ ਗਿਆ, ਇਹੋ ਜਿਹਾ ਜੁੜ ਗਿਆ, ਅੰਮ੍ਰਿਤ ਵੇਲਾ ਘਰ 'ਚ ਆ ਗਿਆ। ਗੁਰਮਤ ਹੋਈ ਕਿ ਮਨਮਤ ਹੋਈ? ਦੱਸੋ। ਘਰ ਦੇ ਵਿੱਚੋਂ ਸ਼ਰਾਬਾਂ ਨਿਕਲ ਗਈਆਂ, ਕਲਾ ਕਲੇਸ਼ ਨਿਕਲ ਗਿਆ, ਘਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਆ ਗਈ। ਇਹ ਗੁਰਮਤ ਹੋਈ ਕਿ ਮਨਮਤ ਹੋਈ? ਜਿਨ੍ਹਾਂ ਦੇ ਰੋਕੇ ਕੰਮ ਸੀ ਉਹ ਨਹੀਂ ਸੀ ਚੱਲਦੇ, ਉਹ ਕੰਮ ਚੱਲਣ ਲੱਗ ਪਏ। ਜਿਉਂ-ਜਿਉਂ ਕੰਮ ਚੱਲਣ ਲੱਗ ਪਏ ਤਿਉਂ-ਤਿਉਂ ਬੰਦੇ ਬਾਣੀ ਨਾਲ ਹੋਰ ਜੁੜਨ ਲੱਗ ਪਏ। ਇਹ ਗੁਰਮਤ ਹੈ ਕਿ ਮਨਮਤ ਹੈ? ਇਹ ਮੇਰੀ ਬੇਨਤੀ ਹੈ, ਬੇਨਤੀ। ਵਿਰੋਧਤਾ ਕਰਨ ਵਾਲਿਆਂ ਨੇ ਕਿਸੇ ਪਾਸੇ ਤੁਹਾਨੂੰ ਜੀਣ ਨਹੀਂ ਦੇਣਾ। ਇਸ ਕਰਕੇ ਪਿਆਰਿਓ ਇਹ ਜ਼ਰੂਰ ਵੇਖਿਆ ਕਰੋ, ਜ਼ਰੂਰ ਜ਼ਰੂਰ ਜਿਹੜਾ ਵਿਰੋਧਤਾ ਕਰਦਾ ਉਹ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ। ਤੇ ਜੇ ਤੇ ਸਹੀ ਆਪਣੀ ਕਮੀ ਫਿਰ ਕੱਢ ਲਓ, ਤੇ ਜੇ ਗਲਤ ਬੋਲੀ ਜਾਂਦੇ ਐਵੇਂ ਫਿਰ ਉਹਨਾਂ ਨੂੰ ਇਗਨੋਰ ਕਰੋ। ਇਗਨੋਰ, ਜਿਵੇਂ ਬਾਬੇ ਨਾਨਕ ਨੇ ਇਗਨੋਰ ਕਰਨਾ ਸਿਖਾਇਆ ਸੀ ਨਾ। ਮੈਂ ਅੱਗੇ ਵੀ ਗੱਲ ਸੁਣਾਈ ਸੀ, ਯਾਦ ਹੋਏਗਾ ਤੁਹਾਨੂੰ। ਬਾਪੂ ਜੀ ਲੇਟੇ ਬਚਪਨ ਦੀ ਉਮਰ ਇਦਾਂ ਦਰਖਤ ਦੇ ਹੇਠਾਂ, 2 ਬੀਬੀਆਂ ਲੰਘਦੀਆਂ ਜਾਣ, ਕਹਿੰਦੀਆਂ ਵੇਖ ਤੇ ਸਹੀ ਕਾਲੂ ਦੇ ਪੁੱਤ ਨੂੰ, ਇੱਕ ਪਾਸੇ ਸਾਧ ਬਣਿਆ ਫਿਰਦਾ, ਦੂਜੇ ਪਾਸੇ ਸਰਾਣੇ ਭਾਲਦਾ। ਮਹਾਰਾਜ ਕਹਿੰਦੇ ਇਹਨਾਂ ਨੂੰ ਲੱਗਦਾ ਸਾਡਾ ਹੱਥ ਇਦਾਂ ਰੱਖਿਆ ਚੰਗਾ ਨਹੀਂ ਲੱਗਾ। ਮਹਾਰਾਜ ਨੇ ਹੱਥ ਕੱਢਤਾ ਤੇ ਨਾਲ ਹੀ ਇੱਕ ਬੋਲ ਪਈ, ਕਹਿੰਦੀ ਵੇਖਦੇ ਸੀ ਕਿੰਨਾ ਹੰਕਾਰ ਹੈ ਇਹਦੇ ਅੰਦਰ, ਅਜੇ ਅਸੀਂ ਕਿਹਾ ਨਾਲੇ ਹੱਥ ਕੱਢ ਛੱਡਿਆ ਸੀ। ਤੇ ਮਹਾਰਾਜ ਨੇ ਕੀਤਾ ਕਿ ਦੋਨਾਂ ਵੱਲੋਂ ਪਿੱਠ ਕਰ ਲਈ। ਪਿੱਠ ਤੁਸੀਂ ਬੋਲਣਾ, ਬੋਲੀ ਚੱਲੋ। ਸਾਨੂੰ ਸਿਖਾਇਆ ਰੱਬ ਨੇ, ਗੁਰੂ ਨਾਨਕ ਨੇ ਸਾਨੂੰ ਸਿਖਾਇਆ, ਦੁਨੀਆ ਨੇ ਕਿਸੇ ਪਾਸੇ ਤੁਹਾਨੂੰ ਜੀਣ ਨਹੀਂ ਦੇਣਾ। ਆਪਣਾ ਸਹੀ ਕੰਮ ਕਰਦੇ ਚੱਲੋ, ਪਰਵਾਹ ਨਾ ਕਰੋ ਕਿਸੇ ਦੀ। ਪਰਵਾਹ ਕਰਨੀ ਆਪਣੇ ਮਾਲਕ ਦੀ ਕਰੋ ਬਸ। ਲੋਕਾਂ ਨੇ ਜਿਹੜੇ ਤੁਹਾਡੇ ਉਲਟ ਬੋਲਦੇ ਨੇ, ਕਈ ਵਾਰੀ ਤੁਹਾਡੇ ਘਰ ਰਾਸ਼ਨ ਪਾ ਕੇ ਨਹੀਂ ਦਿੰਦੇ, ਹੈ ਜੀ। ਦੱਸੋ ਮੈਨੂੰ, ਜਦੋਂ ਔਖਾ ਵੇਲਾ ਹੁੰਦਾ ਖੜਦੇ ਨੇ ਨਾਲ, ਲੱਤਾਂ ਖਿੱਚਣ ਨੂੰ ਆਉਂਦੇ ਨੇ, ਵਿਰੋਧਤਾ ਕਰਨ ਨੂੰ ਆਉਂਦੇ ਨੇ, ਸਪੋਰਟ ਕਰਨ ਨੂੰ ਕਦੀ ਆਏ? ਜਦੋਂ ਬੰਦਾ ਭੁੱਖਾ ਮਰਦਾ ਉਦੋਂ ਕਿੱਥੇ ਨੇ ਇਹ ਲੋਕ? ਕਿੱਥੇ ਨੇ? ਐਵੇਂ ਬਿਨਾਂ ਵਜ੍ਹਾ ਤੋਂ ਟੈਨਸ਼ਨਾਂ ਦਿਮਾਗ ਤੇ ਨਾ ਬਣਾਇਆ ਕਰੋ।
बस अपने मालक दे बनो, अपने लक्ष्य वल वधो, अपनियां कमियां नूं कड्डो, दूजा जो मर्जी कींदा जावे। मैं अगे एक दिन ये बेनती कीती सी संगत नूं, प्यारिओ मैं की आ मैनूं पता है चीज़ दा, मैनूं किसे कोलों प्रमाण पत्र लैण दी लोड़ नहीं, मैनूं पता मैं की आ, बस आ चीज़ रखिया करो। चंगे कर्म करदे चलो, जेड़े औगण ने वो कढ़दे चलो। दुनिया जो मर्जी बोले, सानू किसे कोलों प्रमाण पत्र लैण दी लोड़ नहीं। प्रमाण पत्र ते सानू गुरु जी ने आपे दे देना, आपे ज्यों ज्यों चंगे काम करांगे, ज्यों ज्यों गुरमत अनुसार चलांगे, प्रमाण पत्र उन्होंने सानू आपे दे देना। दुनिया दे सर्टिफिकेटां दी सानू लोड़ कोई नहीं। आखो धन गुरु रामदास जी, धन गुरु रामदास। ते जे अगे वधना आत्म विश्वास भी रखो, मैं ये कर सकदा वां। कई बारी कहने हैं ना जी, हाए तू कहता मैं कर सकदा, ये कहना सी गुरु दी कृपा, गुरु दी कृपा। और प्यारे एक हुंदा आत्म विश्वास, एक हुंदा अहंकार, फर्क है दोनों च। मैं ये काम कर सकदा, हुण मैनू पता है मैं 2 घंटे कीर्तन दे बैठा 2 घंटे कर लांगा, 3 घंटे बैठा 3 घंटे भी कर सकदा, 4 घंटे भी कर सकदा, मैनू कॉन्फिडेंस है। ये अहंकार नहीं हुंदा, ये आत्म विश्वास है। हाँ मैं ही कीर्तन कर सकदा, मैं ही ये काम कर सकदा, ये फिर अहंकार है। महाराज चाहे ਇਹਦੇ ਕੋਲੋਂ भी सेवा ले सकता है, ਉਹਦੇ ਕੋਲੋਂ भी ले सकता है, ਤੁਹਾਡੇ ਕੋਲੋਂ भी ले सकता है, ਜਿਹਦੇ ਮਰਜ਼ੀ ਕੋਲੋਂ ले ਲਵੇ। मैं अमृत वेले उठ जाऊंगा 3 बजे, कोई गल नहीं, उठ सकदा, मैं उठ जाऊंगा, मैं हिम्मत करांगा उठ जाऊंगा। फ्लाइट फड़ी होवे उठदे नहीं, उदन भी क्या करो गुरु दी कृपा नाल जे उठिया जाएगा तो फ्लाइट फड़ लांगे, है जी। शरीरक कोई प्रॉब्लम आ जाए, रब ना करे किसी को कोई प्रॉब्लम आ जाए, क्या करो गुरु साहब कृपा करनगे, डॉक्टर आपे ही घर आ जाएगा तो मैं ठीक हो जाऊंगा। भजे क्यों जाने हस्पतालों में, दसो मैनू। उद्यम तो करते हैं ना, उद्यम। आत्म विश्वास विच ते अहंकार विच बड़ा फर्क है। मैं ये काम कर सकदा, यह है सैल्फ कॉन्फिडेंस। मैं ही ये काम कर सकदा, यह हुंदा अहंकार। महाराज जी दे कोलों मर्जी ये काम करवा सकते हैं, जिन्हों मर्जी जरिया बना सकते हैं। आत्म विश्वास रखिया करो, कोई नहीं मैं मंजिल वाल तुर पिया, मैं मंजिल नूं पा लेना, कोई गलत नहीं है कहना। गुरु मेहर करे, बख्शिश करे, आप सबरो परिवार सवारो, समाज आपे ही सवर जाएगा। एक बारी प्यार नाल फतेह बुलाओ जी। वाहिगुरु जी का खालसा, वाहिगुरु जी की फतेह। अज मैं जड़ा शब्द पढ़ना, गुरु अर्जन देव पातशाह जी दे प्यारे मिठड़े बोल, गुरु ग्रंथ साहिब जी दे 674 नंबर अंग दे उत्ते दर्ज है, को ऐसो हमरा मीत। ये मोबाइलों में जिन्हों ने गुरबाणी डाउनलोड की है, बेशक शब्द कट लो, उतना करने सुनने नहीं, मोबाइल फेसबुक व्हाट्सएप नहीं चलाउणियां, पर जिन्हों ने गुरबाणी पढ़न वास्ते जे कोई सहारा लेना चाहो ले सकते हो। है कोई ऐसो हमरा मीत, सगल समगरी जियो हियो देओ, अरपों अपनों चीज। बड़े प्यार दे नाल अज बड़ा वड्डा दिन है, वो दिन बारे भी मैं बोलना, सतगुरु सेवा लैण ते बड़ी वड्डी मंग मंगनी अज पप्पू जी दे कोलों। सारी संगत प्यार च हाजरी लायो जी। ऐसो हमरा मीत, है को ऐसो हमरा मीत, बंधन ते छुटकावे, प्रभु मिलावे, हर हर नाम सुनावे। अस्थिर करे ने चले मनवा, मोर नकत होतावे। है को ऐसो हमरा मीत, पढ़ो है को ऐसो हमरा मीत।
अस्थिर करे ने चल ए मनुआ बौर न कतहु तावे है को ऐसो हमरा मीत बोलो है को ऐसो हमरा मीत नाम लोगे जी। तन तन बाबा दीप सिंह जी, 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 तन तन बाबा दीप सिंह जी। है को ऐसो हमरा मीत पढ़ो है को ऐसो हमरा मीत। गुरु रामदास जी सारे प्यार ना लाखन जी धन बाबा दीप सिंह जी। सगल समगरी जियो हियो देओ, सगल समगरी जियो हियो देओ, अरपो अपनो चीत, 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 अरपो अपनो चीत। पढ़ो है को ऐसो हमरा मीत सारे है को ऐसो हमरा मीत। गुरु रामदास जी, गुरु रामदास जी प्यार न लखन जी धन बाबा दीप सिंह जी। पर तन पर की निंदा, पर तन पर की निंदा, इनस्यों प्रीत न लागे, इनस्यों प्रीत न लागे, संते संग संत संभाखन, संते संग संत संभाखन, हर कीर्तन मन जागे, हर कीर्तन मन जागे, हर कीर्तन मन जागे, हर कीर्तन मन जागे, हर कीर्तन मन जागे। है को ऐसो हमरा मीत पढ़ो है को ऐसो
गुरु रामदास जी, धन गुरु रामदास जी। सारे प्यार न लखो ने जी धन बाबा दीप सिंह जी। निधान दयाल पुरख प्रभ, गुण निधान दयाल पुरख प्रभ, सर्ब सुख दयाला, सर्ब सुख दयाला, सर्ब सुख दयाला, सर्ब सुख नाम तेरो नानक, मांगे दान नाम तेरो नानक, ज्यों माता बाल गोपाला, ज्यों माता बाल गोपाला, ज्यों माता बाल गोपाला, ज्यों माता बाल गोपाला, माता बाल गोपाला है को ऐसो हमरा मीत, है को ऐसो हमरा मीत। सारी संगत है को ऐसो हमरा मीत, है को ऐसो हमरा मीत। बंधन ते छुटकावे प्रभु मिलावे, हर हर नाम सुनावे, अस्थिर करे ने चल ए मनुआ और नकत होतावे, है को ऐसो हमरा मीत, है को ऐसो हमरा मीत। केड़ा मीत? धन धन बाबा दीप सिंह जी, 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 धन 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 बाबा, धन धन बाबा, धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी। सोई साजन मीत प्यारा, राम नाम साध संग विचारा, साधु संग तरी जैसा करे, कटिए जम की फासा जियो, तन 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 बाबा दीप सिंह जी, धन धन बाबा दीप सिंह अरे जी, तन तन बाबा दीप सिंह जी, धन धन बाबा दीप सिंह जी। हाँ मन अर्पी सब तन अर्पी, अर्पी सब देसा, सारा कुछ मैनू दे दे,
हूँ सिर अर्पी तिस मीत प्यारे, जो प्रभ दे संदेसा। तन तन बाबा दीप सिंह जी, धन बाबा दीप सिंह जी, तन तन बाबा दीप सिंह जी, धन धन बाबा दीप सिंह जी। नामे सुरत सुनी मन पाई, जो नाम सुनावे सो मेरा मीत सखाई। तन तन बाबा सारे, तन तन बाबा दीप सिंह जी, धन धन बाबा दीप सिंह जी, तन बाबा दीप सिंह जी, धन धन बाबा दीप सिंह जी। जाके दर्श पाप कोटि उतारे, जिन्हां दे दर्शन कीते करोड़ां पाप ले जांदे ने। आखो धन बाबा दीप सिंह। जाके दर्श पाप कोटि उतारे, पेटत संग एहो पव जल तारे। ओए साजन ओए मीत प्यारे, जो हमको हर नाम चितारे। जाका शब्द सुनत सुख सारे, जाकी टहल जमदूत बितारे। जाकी तीरक इस मने सधारे, जाके सिमरण मुख उजलारे। जिदा सिमरण कीतिया मुख उजलाए, इत्थे भी उत्थे भी। करो कृपा गज के फिर। जाके सिमरण मुख उजलारे। तन तन बाबा दीप सिंह जी, धन धन बाबा दीप सिंह जी, तन तन बाबा दीप सिंह जी, धन धन बाबा दीप सिंह जी, तन तन बाबा दीप सिंह जी, तन तन बाबा दीप सिंह जी, धन धन बाबा दीप सिंह जी, धन धन बाबा दीप सिंह जी। तन तन ओ तन तन जी, तन तन ओ तन तन बाबा दीप सिंह जी, धन धन बाबा दीप सिंह जी, तन तन बाबा दीप सिंह जी, धन धन बाबा दीप सिंह जी। जाऊं की तीरक इस मने सधारे, जाके सिमरन मुख उजलारे। प्रभ के सेवक प्रभ आप सवारे, शरण नानक तिन सद बलिहारे। छुटकावे प्रभु मिलावे, हर हर नाम सुनावे। अस्थिर करे ले चले मनुआ, और न कत होतावे। है को ऐसो हमरा मीत, सारे। तन तन बाबा दीप सिंह जी,
धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी, धन धन बाबा दीप सिंह जी। मेरे धन धन मेरे धन 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 बाबा दीप सिंह जी, धन धन बाबा दीप सिंह जी, मेरे धन धन बाबा दीप सिंह जी, धन धन बाबा दीप सिंह जी। जिन्ना जोर ला सकते हो ला दे मारो वाजा खंडे आले नु तन खंडे वाले ऐसो हमरा मीत पढ़ो है को ऐसो हमरा मीत बोले धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह। फिर आखो धन बाबा दीप सिंह जी। शब्द आपां पढ़िया है को ऐसो हमरा मीत। मीत मित्र दी गल आई इस शब्द विच दोस्त दी। कोई है इहो जिहा दोस्त, कोई है इहो जिहा मित्र जेड़ा मैनू बंधना तो मुक्त करावे। आखो धन गुरु रामदास जी, धन गुरु रामदास जी। देखो प्यारे हो,
ਅਸੀਂ ਜਿੰਨੇ ਬੈਠੇ ਆ ਹਰੇਕ ਦੀ ਲਾਈਫ ਦੇ ਵਿੱਚ ਦੋਸਤ ਮਿੱਤਰ ਜ਼ਰੂਰ ਹੁੰਦੇ ਨੇ, ਜ਼ਰੂਰ। ਕਈਆਂ ਦੀ ਲਾਈਫ 'ਚ ਇੱਕ ਹੋਏਗਾ ਜਿਹਦੇ ਨਾਲ ਆਪਣੇ ਦਿਲ ਦੀ ਸਾਰੀ ਗੱਲ ਬੰਦਾ ਸਾਂਝੀ ਕਰ ਲੈਂਦਾ ਹੈ, ਕਈਆਂ ਦੀ ਲਾਈਫ 'ਚ ਜ਼ਿਆਦਾ ਵੀ ਹੋਣਗੇ। ਪਹਿਲੀ ਤੇ ਗੱਲ ਅੱਜ ਇਹ ਕਰਨੀ ਆਪਾਂ ਕਿ ਦੋਸਤ ਮਿੱਤਰ ਸਾਨੂੰ ਚਾਹੀਦੇ ਕਿਹੋ ਜਿਹੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਵੀ ਦੋਸਤ ਹੈ ਜਿੰਨੇ ਬਲਦੀ ਦੇ ਉੱਤੇ ਤੇਲ ਪਾਤਾ ਹੈ, ਉਹ ਵੀ ਦੋਸਤ ਹੀ ਹੁੰਦੇ ਨੇ। ਕਈ ਵਾਰੀ ਘਰੋਂ ਬੰਦਾ ਕਲਪ ਕੇ ਆਇਆ, ਵੋਟੀ ਨਾਲ, ਘਰ ਵਾਲੀ ਨਾਲ ਜਾਂ ਮਾਂ ਨਾਲ ਕਲੇਸ਼ ਹੋਇਆ, ਬਾਪੂ ਨਾਲ ਕਲੇਸ਼ ਹੋਇਆ, ਦੋਸਤ ਦੇ ਕੋਲ ਆਇਆ ਤੇ ਉਸੇ ਵੇਲੇ ਬਲਦੀ ਦੇ ਉੱਤੇ ਤੇਲ ਪਾਤਾ। ਉਹ ਘਰ ਦੇ ਇਦਾਂ ਹੀ ਦੇ ਹੁੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਘਰ ਵਾਲੀਆਂ ਇਦਾਂ ਦੀਆਂ ਹੁੰਦੀਆਂ, ਘਰ ਵਾਲੇ ਇਦਾਂ ਦੇ ਹੁੰਦੇ ਨੇ, ਮਾਤਾ ਪਿਤਾ ਇਦਾਂ ਦੇ ਹੁੰਦੇ, ਕਿਸੇ ਦੇ ਸਕੇ ਨਹੀਂ ਬਣਦੇ। ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਵੀ ਦੋਸਤ ਹੀ ਕਰ ਰਿਹਾ। ਅੱਛਾ, ਟੈਨਸ਼ਨ ਪੈ ਗਈ ਹੈ ਨਾ, ਘਰ ਦੇ ਤੇਰੇ ਬਣ ਨਹੀਂ ਰਹੇ ਸਕੇ, ਖੋਲ ਸ਼ਰਾਬ ਦੀ ਬੋਤਲ, ਮੈਂ ਵੀ ਪੈਗ ਲਾਉਣਾ, ਤੂੰ ਵੀ ਲਾ। ਹੈ ਤੇ ਉਹ ਵੀ ਦੋਸਤੀ ਹੈ। ਤੇ ਇੱਕ ਦੋਸਤ ਉਹ ਵੀ ਨੇ ਪਿਆਰਿਓ ਜਿਨ੍ਹਾਂ ਨੇ ਬਲਦੀ ਦੇ ਉੱਤੇ ਤੇਲ ਨਹੀਂ ਪਾਇਆ, ਬਲਦੀ ਦੇ ਉੱਤੇ ਪਾਣੀ ਪਾਤਾ ਹੈ। ਉਹ ਨਹੀਂ ਪਿਆਰਿਆ, ਗ੍ਰਸਤ ਜੀਵਨ ਹੈ। ਜੇ ਮਾਂ ਨਾਲ ਥੋੜੀ ਬਹੁਤੀ ਗੱਲ ਹੋ ਗਈ, ਘਰ ਵਾਲੀ ਨਾਲ ਹੋ ਗਈ, ਜਾਂ ਘਰ ਵਾਲੇ ਨਾਲ ਹੋ ਗਈ, ਭਰਾ ਨਾਲ ਹੋ ਗਈ, ਭੈਣ ਨਾਲ ਹੋ ਗਈ, ਚੱਲ ਉਹ ਜਾਣੇ, ਕੋਈ ਫਰਕ ਨਹੀਂ ਪੈਂਦਾ। ਤੇਰੀ ਗਲਤੀ ਨਹੀਂ ਵੀ ਹੈ ਨਾ, ਤਾਂ ਵੀ ਮਾਫੀ ਮੰਗ ਲੈ ਜਾ ਕੇ। ਮਾਂ ਦੇ ਅੱਗੇ ਝੁਕ ਜਾਏਗਾ, ਪਿਓ ਦੇ ਅੱਗੇ ਝੁਕ ਜਾਏਗਾ ਜਾ ਕੇ, ਕੋਈ ਫਰਕ ਨਹੀਂ ਪੈਣਾ। ਫੜ ਲੈ ਪੈਰ ਉਹਨਾਂ ਦੇ ਜਾ ਕੇ, ਕੋਈ ਫਰਕ ਨਹੀਂ ਪੈਣਾ। ਬਲਦੀ ਦੇ ਉੱਤੇ ਤੇਲ ਪਾਉਣ ਦਾ ਨਹੀਂ, ਪਾਣੀ ਪਾਉਣ ਦਾ ਕੰਮ ਕਰਤਾ, ਉਹ ਵੀ ਮਿੱਤਰ ਹੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿੱਤਰ ਉਹ ਵੀ ਨੇ ਜਿਨ੍ਹਾਂ ਨੇ ਨਸ਼ੇ ਸ਼ੁਰੂ ਕਰਵਾਏ ਨੇ। ਹਾਂਜੀ, ਉਹ ਵੀ ਮਿੱਤਰ ਹੀ ਨੇ ਜਿਨ੍ਹਾਂ ਨੇ ਮਾੜੀ ਆਦਤ ਸ਼ੁਰੂ ਕਰਵਾਤੀ। ਮਿੱਤਰ ਤੇ ਉਹ ਵੀ ਹੈ ਜਿਨੇ ਵੇਖਿਆ ਇਹਦੇ ਅੰਦਰ ਮਾੜੀ ਆਦਤ ਤੇ ਕਿਹੜਾ ਢੰਗ ਅਪਣਾਵਾਂ ਇਹਦੇ ਔਗਣ ਤੋਂ ਇਹਦਾ ਛੁਟਕਾਰਾ ਹੋ ਜਾਏ। ਹੁਣ ਫੈਸਲਾ ਤੇ ਅਸੀਂ ਕਰਨਾ ਹੈ ਨਾ, ਕਿਹੋ ਜਿਹੇ ਮਿੱਤਰ ਬਣਾਉਣੇ ਨੇ। ਬਲਦੀ ਦੇ ਤੇਲ ਪਾਉਣ ਵਾਲੇ ਕਿ ਬਲਦੀ ਦੇ ਉੱਤੇ ਪਾਣੀ ਪਾਉਣ ਵਾਲੇ? ਨਸ਼ੇ ਲਵਾਉਣ ਵਾਲੇ ਬਣਾਉਣੇ ਨੇ ਕਿ ਨਸ਼ੇ ਛਡਵਾਉਣ ਵਾਲੇ? ਸਾਡੇ ਅੰਦਰ ਮਾੜੇ ਕਰਮ ਜ਼ਿਆਦਾ ਉਹ ਸ਼ੁਰੂ ਕਰਾਉਣ, ਉਹ ਮਿੱਤਰ ਬਣਾਉਣੇ ਨੇ ਕਿ ਸਾਡੇ ਮਾੜੇ ਕਰਮ ਵੀ ਸਾਡੇ ਅੰਦਰੋਂ ਖਤਮ ਕਰਾਉਣੇ ਸ਼ੁਰੂ ਕਰ ਦੇਣ, ਉਹ ਮਿੱਤਰ ਬਣਾਉਣੇ ਨੇ। ਫੈਸਲਾ ਤੇ ਅਸੀਂ ਕਰਨਾ। ਅਸੀਂ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਪਿਆਰੇ ਇਹ ਬੋਲ ਰਹੇ। ਮੈਂ ਬੇਨਤੀ ਕਰਨਾ, ਪੜਿਓ ਕੀ ਕਹਿ ਰਹੇ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਲੁਧਿਆਣੇ ਦੀਆਂ ਸੰਗਤਾਂ ਖਾਸ ਕਰਕੇ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ। 21 ਜਨਵਰੀ ਦਿਨ ਐਤਵਾਰ ਦੁਪਹਿਰੀ 12 ਤੋਂ 4 ਵਜੇ ਤੱਕ ਗੁਰਦੁਆਰਾ ਕਲਗੀਧਰ ਸਾਹਿਬ ਫੀਲਡਗੰਜ ਲੁਧਿਆਣਾ ਵਿਖੇ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ, ਜਿਹਦੇ ਵਿੱਚ ਦਾਸ ਵਿਸ਼ੇਸ਼ ਤੌਰ ਤੇ ਆਪ ਸੰਗਤਾਂ ਦੀ ਅਸੀਸ ਲੈਣ ਵਾਸਤੇ ਪਹੁੰਚ ਰਿਹਾ। ਲੁਧਿਆਣੇ ਦੀਆਂ ਸੰਗਤਾਂ, ਹੋਰ ਜਿੰਨੇ ਵੀ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਰੋਜ਼ ਜਿਹੜੇ ਹਾਜ਼ਰੀਆਂ ਭਰਦੇ ਹੋ, ਰੋਜ਼ ਜਿਹੜੇ ਜੁੜਦੇ ਹੋ, ਵਹੀਰਾਂ ਕੱਟ ਕੇ ਤਕਰੀਬਨ 11 ਕੁ ਵਜੇ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਲੰਗਰ ਪ੍ਰਸ਼ਾਦ ਛਕ ਕੇ ਚੌਂਕੜੇ ਮਾਰ ਕੇ ਬਹਿ ਜਾਣਾ। 12 ਤੋਂ 4 ਵਜੇ ਤੱਕ ਜਿੱਥੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ, ਉੱਥੇ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ, ਇਹ ਵੀ ਹਾਜ਼ਰੀਆਂ ਲਾਈਆਂ ਜਾਣਗੀਆਂ। ਜਪ ਤਪ ਸਮਾਗਮ, ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ ਜਪ ਤਪ ਸਮਾਗਮ ਦੇ ਵਿੱਚ ਕਿਵੇਂ ਗੁਰੂ ਪਿਤਾ ਜੀ ਪ੍ਰਤੱਖ ਹੋ ਕੇ, ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਸਾਰੀਆਂ ਸੰਗਤਾਂ ਨੂੰ ਪਤਾ ਹੈ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਦਲਿਦਰਾਂ ਨੂੰ, ਤੁਹਾਡੀ ਗਰੀਬੀ ਨੂੰ, ਤੁਹਾਡੇ ਬੰਧਨਾਂ ਨੂੰ ਕੱਟਦੇ ਨੇ। ਆਓ, ਬੰਧਨ ਕਟਵਾਉਣ ਦਾ ਸਮਾਂ। ਸਾਰੀਆਂ ਸੰਗਤਾਂ ਵਹੀਰਾਂ ਕੱਟ ਕੇ 21 ਜਨਵਰੀ ਦਿਨ ਐਤਵਾਰ ਤਕਰੀਬਨ 11 ਕੁ ਵਜੇ ਸਵੇਰੇ ਪਹੁੰਚ ਜਾਣਾ। 12 ਤੋਂ 4 ਵਜੇ ਤੱਕ ਆਪਾਂ ਸਾਰਿਆਂ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ, ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ
ਦਾਤਾਬੰਦੀ ਸ਼ੋਰ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ,
ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ ਇੱਕ ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ TV ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ। ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ 'ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਅਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਅਤੇ ਮੇਰੀ ਬੇਨਤੀ, ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ।
ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।